ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 5 ਫਰਵਰੀ 2014 23 ਮਾਘ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਈਮੇਲਸ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਪਿਛਲੇ 24 ਘੰਟੇ 'ਚ ਵੀ ਜਿਹੜੇ ਰਾਸ਼ਟਰੀ ਮੀਡੀਆ 'ਚ, ਹਿੰਦੂ ਰਾਸ਼ਟਰ ਦੇ ਮੀਡੀਆ 'ਚ ਔਰ ਈਵਨ ਇੰਟਰਨੈਸ਼ਨਲੀ BBC, ਨਿਊਯਾਰਕ ਟਾਈਮਜ਼ ਨੇ ਵੀ ਇਸ ਨੂੰ ਕਵਰ ਕੀਤਾ ਜੀ। ਔਰ ਸਿੱਖ ਮੀਡੀਆ, ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ 'ਚ ਜਿਹੜੀ ਬਰਤਾਨੀਆ ਸਰਕਾਰ ਦੀ ਐਡਮਿਸ਼ਨ ਹੈ, ਇਹ ਮੰਨਣਾ ਕਿ ਉਹਨਾਂ ਨੇ ਰੋਲ ਅਦਾ ਕੀਤਾ, ਭਾਵੇਂ ਉਹ ਬੜਾ ਉਹਨੂੰ ਸੀਮਤ ਕਹਿ ਰਹੇ ਨੇ। ਇਹ ਵੀ ਕਹਿਣ ਦਾ ਯਤਨ ਕਰ ਰਹੇ ਨੇ ਕਿ ਜੂਨ 84 ਦੇ ਘੱਲੂਘਾਰੇ ਲਈ ਉਹ ਜ਼ਿੰਮੇਵਾਰ ਨਹੀਂ, ਕਿਉਂਕਿ ਉਹਨਾਂ ਦੀ ਸਲਾਹ ਮੰਨੀ ਨਹੀਂ ਗਈ। ਸੋ ਇਸ ਦੀ ਹੀ ਚਰਚਾ ਹੈ ਸਾਰੇ ਪਾਸੇ ਜੀ। ਔਰ ਇਹਦੇ 'ਚ ਅੱਜ ਖਾਸ ਤੌਰ 'ਤੇ ਡੇਵਿਡ ਕੈਮਰੋਨ ਨੇ ਇੱਕ ਖਾਸ ਮੈਸੇਜ ਵੀ ਸਿੱਖ ਕੌਮ ਦੇ ਨਾਂ ਦਿੱਤਾ, ਜਿਹਦਾ ਅਸੀਂ ਬਾਅਦ ਦੇ ਵਿੱਚ ਜ਼ਿਕਰ ਕਰਾਂਗੇ ਜੀ। ਲੇਕਿਨ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਵੀ ਅਲੱਗ-ਅਲੱਗ ਪਾਰਟੀਆਂ ਇਸ 'ਚੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜੀ। ਖਾਸ ਤੌਰ 'ਤੇ ਇਸ ਦੇ ਲਈ ਅਕਾਲੀ ਦਲ ਔਰ BJP, ਇਹਨਾਂ ਦੋਨਾਂ ਨੇ ਹੀ ਪੂਰਾ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ, ਔਰ ਪ੍ਰਕਾਸ਼ ਸਿੰਘ ਬਾਦਲ ਦੀਆਂ ਸਟੇਟਮੈਂਟਸ ਪੂਰੀਆਂ ਧੂਆਂਧਾਰ ਨੇ ਜੀ, ਜਿਨ੍ਹਾਂ ਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ। ਤੇ RSS ਦੇ ਰੋਲ ਸੰਬੰਧੀ ਤਾਂ ਅੱਜ ਤੱਕ ਕਿਸੇ ਨੇ ਇਹ ਮੰਗ ਨਹੀਂ ਕੀਤੀ ਕਿ ਵੀ ਕਿਵੇਂ ਉਹਨਾਂ ਦੇ ਜਿਹੜਾ ਖਾਸ ਤੌਰ 'ਤੇ ਇੱਕ ਇੰਟੈਲੈਕਚੁਅਲ ਮਿਸਟਰ ਦੇਸ਼ਮੁਖ, ਜਿਹਦਾ ਨਾਂ ਨਾਨਾ ਜੀ ਕਰਕੇ ਨਾਲ ਉਹਦੇ ਲੱਗਦਾ ਹੈ, ਉਸ ਨੇ ਤਾਂ ਜਸਟੀਫਾਈ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਿੱਖਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਸੀ ਔਰ ਉਹਨਾਂ ਨੂੰ ਸਬਕ ਸਿਖਾਇਆ ਗਿਆ। ਔਰ ਉਹਨੇ ਕਿਹਾ ਸੀ ਕਿ ਵੀ ਸਿੱਖਸ ਆਸਕਡ ਫॉर ਇਟ, ਸਿੱਖਾਂ ਨੇ ਖੁਦ ਕਿਹਾ ਵੀ ਸਾਡੇ ਨਾਲ ਸਾਨੂੰ ਕਲੈਕਟਿਵ ਸਬਕ ਸਿਖਾਓ। ਜੀ ਜੀ। ਇਸ ਤੋਂ ਇਲਾਵਾ ਅਸੀਂ LK ਅਡਵਾਨੀ ਦੀ ਕਿਤਾਬ ਦਾ ਅਕਸਰ ਜ਼ਿਕਰ ਕਰਦੇ ਹਾਂ, ਹਵਾਲਾ ਦਿੰਦੇ ਕਿ ਕਿਵੇਂ ਉਹਨੇ ਖੁਦ ਐਡਮਿਟ ਕੀਤਾ ਆਪਣੀ ਕਿਤਾਬ ਦੇ ਵਿੱਚ ਕਿ ਉਸਨੇ ਇੰਦਰਾ ਗਾਂਧੀ ਨੂੰ ਇਹ ਕਿਹਾ ਸੀ 6 ਮਹੀਨੇ ਪਹਿਲਾਂ ਕਿ ਇਹ ਜ਼ਰੂਰ ਹੋਣਾ ਚਾਹੀਦਾ, ਔਰ ਉਹਦੀ ਪਾਰਲੀਮੈਂਟ ਦੀ ਸਪੀਚ ਤੋਂ ਬਾਅਦ ਇੰਦਰਾ ਗਾਂਧੀ ਨੇ ਆਪਣਾ ਮਨ ਬਣਾਇਆ। ਤੇ ਜੇ 6 ਮਹੀਨੇ ਦਾ ਪੀਰੀਅਡ ਜਨਵਰੀ ਦੇ ਮਹੀਨੇ ਤੋਂ ਹੀ ਬਣਦਾ, ਜੂਨ ਤੋਂ, ਸੋ ਜ਼ਾਹਰ ਹੈ ਵੀ ਇਹੀ ਉਹ ਪੀਰੀਅਡ ਹੈ ਜਦੋਂ ਕਿ ਇੰਦਰਾ ਗਾਂਧੀ ਨੇ ਸਲਾਹ ਮੰਗੀ। ਫਰਵਰੀ ਦੇ ਹੀ ਉਹ ਲੈਟਰ ਨੇ ਜਿਹੜੇ ਡਾਕੂਮੈਂਟ ਸਾਹਮਣੇ ਆਏ। ਸੋ ਜ਼ਾਹਰ ਹੈ ਵੀ ਇਸ ਦੀ ਵੱਡੀ ਜ਼ਿੰਮੇਵਾਰੀ ਇੰਦਰਾ ਗਾਂਧੀ ਜਾਂ ਕਾਂਗਰਸ ਤੋਂ ਇਲਾਵਾ ਜਿਹੜੀ ਹੈ BJP ਔਰ ਉਹਨਾਂ ਦੀ ਜਿਹੜੀ ਮਾਂ ਹੈ RSS, ਉਹਦੇ 'ਤੇ ਜਾਂਦੀ ਹੈ ਜੀ। ਪਰ ਜਿਹੜੀ ਗੱਲ ਨੇ ਮੈਨੂੰ ਅੱਜ ਥੋੜ੍ਹਾ ਜਿਹਾ ਬੁੱਲਾਂ 'ਤੇ ਹਾਸਾ ਵੀ ਲਿਆਂਦਾ ਔਰ ਫਨੀ ਵੀ ਲੱਗਿਆ। ਇੱਕ ਥਾਂ 'ਤੇ ਹੋਰ ਵੀ ਮੇਰੀ ਗੱਲ ਹੋ ਰਹੀ ਸੀ, ਉਹਨਾਂ ਨੇ ਵੀ ਕਿਹਾ ਜੀ ਬੜੀ ਫਨੀ ਗੱਲ ਹੈ ਜੀ। ਸੰਤ ਸਮਾਜ ਜਿਹੜਾ ਜ਼ਾਹਰ ਹੈ ਵੀ ਇਸ ਵੇਲੇ ਉਹ ਲੱਗੇ ਹੋਏ ਨੇ, ਇਸ ਵੇਲੇ ਉਹਨਾਂ ਦਾ 1 ਪੁਆਇੰਟ ਏਜੰਡਾ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਕਿਵੇਂ ਪਾਉਣਾ। ਉਹਨਾਂ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ, ਸ਼੍ਰੋਮਣੀ ਕਮੇਟੀ ਚੋਣਾਂ ਤੋਂ ਪਹਿਲਾਂ ਜਿਹੜਾ ਉਹ ਬਾਦਲ ਦੇ ਜਹਾਜ਼ 'ਤੇ ਚੜ੍ਹਨ ਦੇ ਲਈ ਉਹਦੇ ਤੋਂ ਇਹੀ ਕੰਸੈਸ਼ਨ ਲਿਆ ਸੀ ਕਿ ਸੋਧਾਂ ਦੇ ਨਾਂ ਥੱਲੇ ਨਾਨਕਸ਼ਾਹੀ ਕੈਲੰਡਰ ਦਾ ਅੱਧਾ ਕੁ ਹਿੰਦੂਕਰਨ ਕਰ ਦਿੱਤਾ ਸੀ ਜੀ। ਤੇ ਜਿਹੜਾ ਅੱਧਾ ਕੁ ਰਹਿ ਗਿਆ, ਹੁਣ ਜਦੋਂ ਤੱਕ ਅਸੀਂ ਪ੍ਰੋਗਰਾਮ ਖਤਮ ਕਰਾਂਗੇ ਉੱਥੇ 6 ਫਰਵਰੀ ਦੀ ਸਵੇਰ ਹੋਏਗੀ ਔਰ 6 ਫਰਵਰੀ ਨੂੰ ਹੀ ਜਥੇਦਾਰ ਅਕਾਲ ਤਖਤ ਨੇ ਇਕੱਠ ਅਕਾਲ ਤਖਤ ਸਾਹਿਬ 'ਤੇ ਸੱਦਿਆ ਜਥੇਦਾਰਾਂ ਦਾ, ਜਿਹਦੇ 'ਚ ਨਾਨਕਸ਼ਾਹੀ ਕੈਲੰਡਰ ਬਾਰੇ ਜਿਹੜਾ ਫਾਈਨਲ ਉਹਨਾਂ ਨੇ, ਜਿਹਨੂੰ ਅਸੀਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ ਨਮਾਜ਼ੇ ਜਨਾਜ਼ਾ ਪੜ੍ਹਨਗੇ ਕਿ ਵੀ ਉਹ ਉਸ ਦੀ ਜਦੋਂ ਬੰਦੇ ਨੂੰ ਮਰ ਜਾਂਦਾ ਹੈ ਤੇ ਦਫਨਾਉਣ ਵੱਲ ਲਿਜਾਂਦੇ ਨੇ ਤਾਂ ਅਖੀਰਲੀ ਨਮਾਜ਼ ਪੜ੍ਹੀ ਜਾਂਦੀ ਹੈ। ਹਾਲਾਂਕਿ ਉਹਦੇ ਲਈ ਉਹ ਕੋਈ ਨਾ ਕੋਈ ਕਮੇਟੀ ਬਣਾਉਣ ਦੀ ਗੱਲ ਕਿ ਜੀ ਉਹ ਕਮੇਟੀ ਬਣ ਜਾਏ, ਉਹਦੇ ਸਾਹਮਣੇ ਸਾਰੇ ਕੈਲੰਡਰ ਆਉਣ, ਉਦੋਂ ਤੱਕ ਜਿਹੜਾ ਉਹ ਪੁਰਾਣੇ ਨੂੰ ਰਿਵਰਟ ਕਰੋ। ਸੋ ਦੇਖਦੇ ਹਾਂ ਕੱਲ੍ਹ ਕੀ ਹੈ। ਹਾਲਾਂਕਿ ਪੰਥਕ ਧਿਰਾਂ ਨੇ ਵੀ ਇਸ ਦੇ ਉੱਤੇ ਆਪਣਾ ਪੂਰਾ ਪ੍ਰੈਸ਼ਰ ਰੱਖਿਆ ਹੈ। ਇਸ ਹਫ਼ਤੇ 'ਚ ਦਲ ਖਾਲਸਾ ਦਾ ਡੈਲੀਗੇਸ਼ਨ ਵੀ ਮਿਲਿਆ ਜਥੇਦਾਰ ਨੂੰ, ਗਿਆਨੀ ਕੇਵਲ ਸਿੰਘ ਵੀ ਮਿਲੇ ਨੇ, ਪ੍ਰਿੰਸੀਪਲ ਸੁਰਿੰਦਰ ਸਿੰਘ ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਬਾਦਲ ਦਲ ਵੱਲੋਂ ਅਨੰਦਪੁਰ ਸਾਹਿਬ ਤੋਂ, ਉਹਨਾਂ ਨੇ ਵੀ ਬੜਾ ਸਖਤ ਇਸ ਦੇ ਉੱਤੇ ਸਟੈਂਡ ਲਿਆ। ਹੁਣ ਦੇਖਦੇ ਹਾਂ ਅੰਦਰੂਨੀ ਤੌਰ 'ਤੇ ਕੀ ਹੁੰਦਾ। ਪਰ ਮੈਂ ਉਸ ਸੰਤ ਸਮਾਜ ਦੀ ਗੱਲ ਕਰ ਰਿਹਾ ਜਿਨ੍ਹਾਂ ਦੇ ਮੁਖੀ, ਇਹ ਅਨਫੋਰਚੂਨੇਟ ਗੱਲ ਹੈ, ਮੰਦਭਾਗੀ ਗੱਲ ਹੈ ਵੀ ਜਿਸ ਦਮਦਮੀ ਟਕਸਾਲ ਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮੁਖੀ ਰਹੇ, ਜਿਨ੍ਹਾਂ ਨੇ ਇਤਿਹਾਸ ਰਚਿਆ ਹੈ, ਜਿਨ੍ਹਾਂ ਨੂੰ ਪੰਥ ਨੇ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ, ਉਸ ਦੇ ਹੀ ਬੇਸ਼ੱਕ ਇਸ ਵੇਲੇ 4-5 ਟਕਸਾਲਾਂ ਨੇ ਔਰ ਉਹਨਾਂ ਦੇ ਅੱਡ-ਅੱਡ ਮੁਖੀ ਨੇ, ਪਰ ਮੁੱਖ ਤੌਰ 'ਤੇ ਜਿਨ੍ਹਾਂ ਨੇ ਬਾਦਲ ਦਲ ਦੇ ਨਾਲ ਸਿੱਧੇ ਤੌਰ 'ਤੇ ਅਲਾਇੰਸ ਕੀਤਾ ਹੈ, ਨਾਨਕਸ਼ਾਹੀ ਕੈਲੰਡਰ ਨੂੰ
ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਜਿਹੜਾ ਹੈ ਉਹ ਪੂਰਾ ਉਹਨਾਂ ਨੇ ਤਾਣ ਡਾਇਆ ਹੋਇਆ ਹੈ। ਉਹਨਾਂ ਦੀ ਵੀ ਇੱਕ ਸਟੇਟਮੈਂਟ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਆਈ ਹੈ ਜੀ ਔਰ ਉਹਦੀ ਹੈਡਲਾਈਨ ਹੀ ਇਹ ਹੈ ਕਿ ਸੰਯੁਕਤ ਰਾਸ਼ਟਰ ਭਾਰਤ ਤੇ ਬਰਤਾਨੀਆ ਖਿਲਾਫ ਮੁਕੱਦਮਾ ਚਲਾਵੇ, ਹਰਨਾਮ ਸਿੰਘ ਧੁੰਮ। ਜੀ ਹੁਣ ਇਸ ਖਬਰ ਦੇ ਵੇਰਵੇ ਇਹ ਨੇ ਕਿ ਵੀ ਉਹਨਾਂ ਨੇ ਸੰਤ ਸਮਾਜ ਵੱਲੋਂ ਚਿੱਠੀ ਲਿਖੀ ਹੈ ਯੂਨਾਈਟਿਡ ਨੇਸ਼ਨਸ ਨੂੰ ਜੀ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਅਪੀਲ ਕਰਦੇ ਹਾਂ ਕਿ ਇੰਗਲੈਂਡ ਔਰ ਭਾਰਤ ਦੇ ਖਿਲਾਫ ਮੁਕੱਦਮਾ ਚਲਾਇਆ ਜਾਏ ਔਰ ਅੱਗੇ ਲੰਬਾ ਚੌੜਾ ਹੈ ਕਿ ਕਿਵੇਂ ਹਜ਼ਾਰਾਂ ਬੇਗੁਨਾਹ ਸਿੱਖ ਮਾਰੇ ਗਏ ਔਰ ਕਿੰਨੇ ਜਿਹੜੇ ਹੈ ਜ਼ੁਲਮ ਹੋਏ ਔਰ ਜਦੋਂ ਭਾਰਤ ਆਜ਼ਾਦ ਹੋਇਆ ਸੀ ਬਰਤਾਨੀਆ ਨੇ ਉਦੋਂ ਵੀ ਸਿੱਖਾਂ ਦੇ ਨਾਲ ਸਲੂਕ ਨਹੀਂ ਸੀ ਕੀਤਾ ਜੀ ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਬਰਤਾਨੀਆ ਨੇ ਸਿੱਖਾਂ ਪ੍ਰਤੀ ਆਪਣੇ ਕੁਰਖਤ ਰਵੱਈਏ ਨੂੰ ਦੁਹਰਾਇਆ ਤੇ ਨਾਲ ਹੀ ਉਹਨਾਂ ਨੇ ਕਿਹਾ ਜੀ ਕਿ ਵੀ ਸਿੱਖਾਂ ਨੇ ਬੜੀ ਬਰਤਾਨੀਆ ਦੇ ਲਈ ਕਦੇ ਬੜੀ ਇਤਿਹਾਸਕ ਭੂਮਿਕਾ ਨਿਭਾਈ ਹੈ ਤੇ ਜੇ ਫਿਰ ਫਿਗਰਸ ਵੀ ਦਿੱਤੀਆਂ ਕਿ ਪਹਿਲੇ ਸੰਸਾਰ ਯੁੱਧ 'ਚ ਕਿੰਨੇ ਮਰੇ, ਦੂਜੇ 'ਚ ਕਿੰਨੇ ਮਰੇ। ਜੀ ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਰਤਾਨੀਆ ਤੁਰੰਤ ਸਿੱਖ ਕੌਮ ਨੂੰ ਸਪਸ਼ਟੀਕਰਨ ਦੇ ਕਿ ਐਸੀ ਕੀ ਮਜਬੂਰੀ ਸੀ ਕਿ ਉਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਚਲੋ ਬਰਤਾਨੀਆ ਨੂੰ ਕਹਿਣਾ ਤਾਂ ਸਮਝ ਆਇਆ, ਉਹ ਅਸੀਂ ਵੀ ਕਹਿੰਦੇ ਹਾਂ, ਹੋਰਨਾਂ ਨੇ ਵੀ ਕਿਹਾ, ਅਸੀਂ ਇਕੱਲੀ ਮਾਫੀ ਦੀ ਜਾਂ ਦੂਜੀ ਗੱਲ ਤਾਂ ਪਿੱਛੇ ਰਹਿ ਗਈ। ਜੀ ਹੁਣ ਤਾਂ ਗੱਲ ਇਸ ਤੋਂ ਅੱਗੇ ਦੀ ਹੈ ਕਿ ਉਸ ਨੂੰ ਕਿਹਾ ਜਾਏ ਕਿ ਭਾਈ ਇਹ ਹੁਣ ਸਿੱਖਾਂ ਦੀ ਇਸ ਨਸਲਕੁਸ਼ੀ ਨੂੰ ਵੀ ਤਸਲੀਮ ਕਰੇ ਜੋ ਜੂਨ 84 ਨਵੰਬਰ 84 'ਚ ਹੋਈ ਜੀ ਔਰ ਖਾਲਿਸਤਾਨ ਦੀ ਬਣਤਰ ਦੇ ਲਈ ਵੀ ਜਿਹੜਾ ਹੈ ਉਹ ਆਪਣਾ ਰੋਲ ਅਦਾ ਕਰੇ। ਜੀ ਪਰ ਜਿਹੜੀ ਗੱਲ ਮੈਂ ਸਮਝਦਾ ਵੀ ਉੱਥੇ ਬੈਠੇ, ਹਾਲਾਂਕਿ ਮੇਰਾ ਖਿਆਲ ਹੈ ਵੀ ਅਜੇ ਵੀ ਬਾਬਾ ਹਰਨਾਮ ਸਿੰਘ ਧੁੰਮ ਅਮਰੀਕਾ ਦੇ ਸਿਟੀਜ਼ਨ ਹੀ ਹੋਣਗੇ ਕਿਉਂਕਿ ਇੱਥੋਂ ਹੀ ਗਏ ਨੇ, ਇੱਥੇ ਅਮਰੀਕਨ ਸਿਟੀਜ਼ਨਸ਼ਿਪ ਉਹਨਾਂ ਨੇ ਲਈ, ਟ੍ਰੇਸੀ 'ਚ ਵੀ ਰਹੇ, ਬਾਅਦ ਦੇ ਵਿੱਚ ਫਰੈਜ਼ਨੋ ਬੈਲਟ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਰਹੇ। ਜਦੋਂ ਇੱਥੋਂ ਗਏ ਨੇ ਉਹਨਾਂ ਨੂੰ ਉੱਥੇ ਬਣਾਇਆ ਗਿਆ ਮੁਖੀ, ਉਦੋਂ ਅਮਰੀਕਨ ਸਿਟੀਜ਼ਨ ਸਨ। ਜੀ ਸੋ ਮੈਂ ਸਮਝਦਾ ਹਾਂ ਵੀ ਜਦੋਂ ਬੰਦਾ ਅਮਰੀਕਾ ਦੇ ਵਿੱਚ ਰਹਿੰਦਾ ਹੈ, ਤੁਸੀਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈ ਕੁਛ ਵੀ ਹੁੰਦੇ ਹੋ ਤੇ ਤੁਹਾਨੂੰ ਘੱਟੋ ਘੱਟ ਦੁਨੀਆ ਦੇ ਸਿਸਟਮ ਦੀ ਜ਼ਰੂਰ ਸਮਝ ਹੁੰਦੀ ਹੈ ਕਿ ਦੁਨੀਆ ਦੇ ਵਿੱਚ ਔਰ ਖ਼ਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਕਿਵੇਂ ਕੰਮ ਕਰਦਾ ਹੈ ਜਾਂ ਯੂਨਾਈਟਿਡ ਨੇਸ਼ਨਸ ਕਿਸੇ ਮੁਲਕ ਨੂੰ ਇੰਡੀਆ ਜਾਂ ਭਾਰਤ ਦੇ ਖਿਲਾਫ ਨਾ ਕੋਈ ਕੇਸ ਦਰਜ, ਨਾ ਇੱਥੇ ਕੋਈ ਅਦਾਲਤ ਨਹੀਂ ਲੱਗੀ ਹੋਈ ਤੇ ਨਾ ਹੀ ਕਿਸੇ ਸੰਤ ਸਮਾਜ ਦੀ ਚਿੱਠੀ ਪੜ੍ਹ ਕੇ ਯੂਨਾਈਟਿਡ ਨੇਸ਼ਨਸ ਦੇ ਬੈਨ ਕੀ ਮੂਨ ਨੇ ਕਹਿਣਾ ਕਿ ਜੀ ਇਹ ਜਿਹੜਾ ਹੁਣ ਸਾਨੂੰ ਸੰਤ ਸਮਾਜ ਨੇ ਲਿਖਿਆ ਤੇ ਅਸੀਂ। ਪਰ ਮੈਂ ਇਹ ਦੇਖਦਾ ਵੀ ਅੱਜ ਕੱਲ੍ਹ ਖਬਰ ਲਵਾਉਣ ਦਾ ਕਿੰਨਾ ਕੁ ਚਾਅ ਹੁੰਦਾ। ਉੱਥੇ ਹੋਰ ਵੀ ਬਹੁਤ ਸਾਰੇ, ਇੱਕ ਜ਼ਮਾਨਾ ਸੀ ਜਦੋਂ ਕੋਈ ਘਟਨਾ ਹੁੰਦੀ ਸੀ ਤੇ ਅਕਾਲੀ ਜਥੇਦਾਰ ਇਹ ਕਹਿੰਦੇ ਹੁੰਦੇ ਸੀ ਕਿ ਜੀ ਇਹਦੀ ਅਦਾਲਤੀ ਪੜਤਾਲ ਕਰਾਈ ਜਾਏ, ਜੁਡੀਸ਼ੀਅਲ ਇਨਕੁਆਇਰੀ। ਉਹ ਕੋਈ ਪਤਾ ਨਹੀਂ ਸੀ ਹੁੰਦਾ ਵੀ ਜੁਡੀਸ਼ੀਅਲ ਇਨਕੁਆਇਰੀ ਕੀ ਹੈ, ਕਿਵੇਂ ਰਜਿਸਟਰ ਹੁੰਦੀ ਹੈ। ਹੁਣ ਜੇ ਸੰਤ ਸਮਾਜ ਜਿਹੜਾ ਆਪਣੇ ਆਪ ਨੂੰ ਪੈਰਲਲ ਬਾਡੀ ਗਿਣਦਾ ਹੈ, ਸ਼੍ਰੋਮਣੀ ਕਮੇਟੀ ਦੇ ਵੀ ਬਰਾਬਰ, ਅਕਾਲ ਤਖਤ ਤੋਂ ਵੀ ਕਈ ਵਾਰੀ ਬਰਾਬਰ, ਕਿਉਂਕਿ ਜੇ ਇਕਬਾਲ ਸਿੰਘ ਨੇ ਉੱਥੇ ਪਟਨਾ ਸਾਹਿਬ ਦੇ ਵਿੱਚ ਜੋ ਕਰਤੂਤ ਕੀਤੀ ਗੁਰੂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ 5 ਜਨਵਰੀ ਨੂੰ ਜੀ ਔਰ ਜ਼ਾਹਰ ਹੈ ਕੈਮਰਿਆਂ ਦੇ ਸਾਹਮਣੇ ਜੋ ਕੁਛ ਉੱਥੇ ਜਥੇਦਾਰ ਦਾ ਵਿਹਾਰ, ਦੂਜਿਆਂ ਨੇ ਉਸ ਨੂੰ ਚੈਲੰਜ ਕੀਤਾ, ਪੱਗਾਂ ਲੱਥੀਆਂ, ਜ਼ਖਮੀ ਹੋਏ, ਜਥੇਦਾਰ ਨੇ ਪੁਲਿਸ ਰਿਪੋਰਟ ਦਰਜ ਕਰਾਈ ਤੇ ਸ਼੍ਰੋਮਣੀ ਕਮੇਟੀ ਨੇ ਜੋ ਬਣਦਾ ਸੀ ਉਹਨਾਂ ਦਾ ਆਪਣੀ ਇੱਕ ਟੀਮ ਭੇਜੀ, ਜਥੇਦਾਰ ਸੁਖਦੇਵ ਸਿੰਘ ਭੌਰ ਜਿਹੜੇ ਜਨਰਲ ਸੈਕਟਰੀ ਨੇ, ਉਹ ਗਏ ਕਿ ਉੱਥੇ ਪੜਤਾਲ ਕਰੋ। ਹੁਣ ਕਿਉਂਕਿ ਇਕਬਾਲ ਸਿੰਘ RSS ਦਾ ਰਾਸ਼ਟਰੀ ਸਿੱਖ ਸੰਗਤ ਦਾ ਬੰਦਾ ਹੈ, 1985 ਜਿਹੜਾ ਪਟਨਾ ਸਾਹਿਬ 'ਚ ਰਾਸ਼ਟਰੀ ਸਿੱਖ ਸੰਗਤ ਨੇ ਜਿਹੜੀ RSS ਦਾ ਸਿੱਖ ਫਰੰਟ ਹੈ ਮੀਟਿੰਗ ਕੀਤੀ, ਉਹਨੂੰ ਪ੍ਰੈਜ਼ਾਈਡ ਇਕਬਾਲ ਸਿੰਘ ਨੇ ਕੀਤਾ ਸੀ। ਹੁਣ ਸੰਤ ਸਮਾਜ ਨੇ ਬਰਾਬਰ ਦੇ ਉੱਤੇ ਆਪਣੀ ਟੀਮ ਭੇਜੀ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਇਕਬਾਲ ਸਿੰਘ ਨੂੰ, ਔਰ ਉਹਨਾਂ ਨੇ ਵੀ ਰਿਪੋਰਟ ਲਿਆ ਕੇ ਜਥੇਦਾਰ ਅਕਾਲ ਤਖਤ ਨੂੰ ਦਿੱਤੀ। ਹੁਣ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਜਿਵੇਂ ਇੱਕ ਪਾਸੇ ਤਾਂ ਬਾਦਲ ਦੀ ਗੋਦ 'ਚ ਬੈਠ ਕੇ ਬਾਦਲ ਤੋਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਦਾ ਕੰਮ ਲੈ ਰਹੇ ਨੇ, ਦੂਸਰੇ ਪਾਸੇ ਜੇ ਸ਼੍ਰੋਮਣੀ ਕਮੇਟੀ ਜਿਹਦੀ ਐਗਜ਼ੈਕਟਿਵ ਜਥੇਦਾਰਾਂ ਨੂੰ ਅਪਾਇੰਟ ਕਰਦੀ ਹੈ, ਜੇ ਤੁਸੀਂ ਉਹਨਾਂ ਦੇ ਬਰਾਬਰ ਆਪਣੀ ਕਮੇਟੀ ਬਣਾਉਣ ਦਾ ਮਕਸਦ ਤਾਂ ਜ਼ਾਹਰ ਹੈ ਕਿ ਇਹ ਹੁਣ ਆਪਣੇ ਆਪ ਨੂੰ ਸ਼੍ਰੋਮਣੀ ਕਮੇਟੀ ਦੇ ਬਰਾਬਰ ਜਾਂ ਅਕਾਲ ਤਖਤ ਦੇ ਬਰਾਬਰ ਹੀ ਸਮਝਣ ਲੱਗ ਗਏ ਨੇ, ਕਿਉਂਕਿ ਅਕਾਲ ਤਖਤ ਤੋਂ ਜਦੋਂ ਮੂਲ ਨਾਨਕਸ਼ਾਹੀ ਕੈਲੰਡਰ 2003 'ਚ ਲਾਗੂ ਹੋਇਆ ਸੀ ਤੇ ਇਹਨਾਂ ਨੇ ਕਿਹਾ ਸੀ ਜੀ ਅਸੀਂ ਨਹੀਂ ਮੰਨਦੇ, ਨਹੀਂ ਮੰਨਿਆ 6-7 ਸਾਲ। ਹੁਣ ਜਦੋਂ ਸੋਧਾਂ ਦੇ ਨਾਂ ਥੱਲੇ ਇਹਨਾਂ ਨੇ ਉਹਦਾ ਅੱਧਾ ਹਿੰਦੂਕਰਨ ਕਰ ਦਿੱਤਾ, ਫਿਰ ਇਹੀ ਜਿਹੜੇ ਇਹਨਾਂ ਦੇ ਫਾਲੋਅਰ ਨੇ ਕਹਿਣ ਲੱਗੇ ਜੀ ਇਹ ਤਾਂ ਅਕਾਲ ਤਖਤ ਦਾ ਹੁਕਮ ਹੈ। ਉਹ ਭਾਈ ਜੀ ਅਕਾਲ ਤਖਤ ਦਾ ਹੁਕਮ ਸੀ, ਤੁਸੀਂ 2003 ਤੋਂ ਨਹੀਂ ਮੰਨਿਆ 6-7 ਸਾਲ। ਹੁਣ ਇੱਕ ਅਮਰੀਕਨ ਸਿਟੀਜ਼ਨ ਜਿਹੜੇ ਨੇ, ਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਯੂਨਾਈਟਿਡ ਨੇਸ਼ਨਸ ਵਰਕ ਕਿਵੇਂ ਕਰਦਾ ਹੈ, ਉਹਨਾਂ ਦਾ ਕਿਹੜਾ ਸਿਸਟਮ ਹੁੰਦਾ ਹੈ, ਕਿਹਨੂੰ ਚਿੱਠੀ ਲਿਖੀ, ਲਿਖੀ ਵੀ ਪੰਜਾਬੀ 'ਚ ਹੋਣੀ ਹੈ ਮੇਰੇ ਖਿਆਲ, ਅੰਗਰੇਜ਼ੀ 'ਚ ਲਿਖਣ ਵਾਲਾ ਤਾਂ ਕੋਈ ਹੋਈ ਨਹੀਂ। ਹੁਣ ਬੈਨ ਕੀ ਮੂਨ ਜਿਹੜਾ ਉਹ ਪਹਿਲਾਂ
ਇਹ ਦੇਖੇਗਾ ਕਿ ਜੀ ਸੰਤ ਸਮਾਜ ਦੇ ਕਿਸੇ ਚਿੱਠੀ ਆਈ ਹੈ ਉਹਨਾਂ ਦੇ ਲੈਟਰਹੈਡ ਦੇ ਉੱਤੇ ਪਤਾ ਨਹੀਂ ਕੋਈ ਮਾੜਾ ਵਾਲਾ ਲੈਟਰਹੈਡ ਤੇ ਬਿਠਾਇਆ ਹੋਣਾ, ਕੀ ਹੋਣਾ, ਉਹ ਫਿਰ ਚੇਚਾ ਇਹ ਕਹੇਗਾ ਕਿ ਜੀ ਮੈਂ ਹੁਣ ਇਹਦਾ ਪੰਜਾਬੀ ਦਾ ਅੰਗਰੇਜ਼ੀ 'ਚ ਟਰਾਂਸਲੇਟ ਕਰਾਵਾਂ। ਫਿਰ ਉਹ ਪੜ੍ਹੇਗਾ ਕਿ ਜੀ ਇਹ ਮੁਕੱਦਮਾ ਦਰਜ ਕਰੋ ਬਰਤਾਨੀਆ ਦੇ ਖਿਲਾਫ ਔਰ ਇੰਡੀਆ ਦੇ ਖਿਲਾਫ। ਜੀ ਸੋ ਇਹ ਅਸੀਂ ਇਸ ਹੱਦ ਤੱਕ ਅੱਜ ਆਪਣੇ ਆਪ ਨੂੰ ਹਾਸੋਹੀਣਾ ਬਣਾ ਲਿਆ ਹੈ ਕਿ ਜਿਸ ਟਕਸਾਲ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਹੈਡ ਕੀਤਾ ਹੈ, ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਹੈਡ ਕੀਤਾ ਹੈ। ਹੁਣ ਸੰਤ ਜਰਨੈਲ ਸਿੰਘ ਬੇਸ਼ੱਕ ਉਹ ਕਦੇ ਅਮਰੀਕਾ ਨਹੀਂ ਆਏ, ਕਦੇ ਵੈਸਟ ਦੇ ਵਿੱਚ ਨਹੀਂ ਆਏ, ਪਰ ਉਹਨਾਂ ਨੂੰ ਸਿਸਟਮ ਦੀ ਪੂਰੀ ਤਰ੍ਹਾਂ ਸਮਝ ਸੀ ਕਿ ਕਿਵੇਂ ਇਹ ਫੰਕਸ਼ਨ ਕਰਦੇ। ਜੀ ਉਸ ਪੀਰੀਅਡ 'ਚ ਇੰਗਲੈਂਡ ਦੇ ਹਾਊਸ ਆਫ ਲਾਰਡਸ ਨੇ ਇੱਕ ਮਤਾ ਕੀਤਾ ਸੀ ਕਿ ਸਿੱਖਸ ਆਰ ਆਲਮੋਸਟ ਏ ਰੇਸ। ਔਰ ਬੇਸ਼ੱਕ ਸੰਤ ਪਿੰਡਾਂ ਵਾਲੇ ਆਪ ਵੀ ਅਖਬਾਰ ਜਿਹੜੇ ਨੇ ਉਹ ਸੁਣਦੇ ਸੀ ਅੱਡ-ਅੱਡ, ਖਾਸ ਤੌਰ 'ਤੇ ਇਹਨਾਂ ਦੀ ਜਗ ਬਾਣੀ ਤੇ ਦੂਜੀ ਉਹ ਧਿਆਨ ਨਾਲ ਸੁਣਦੇ ਸੀ, ਕੋਈ ਪੜ੍ਹ ਕੇ ਸੁਣਾਉਂਦਾ ਸੀ, ਆਪ ਵੀ ਪੜ੍ਹਦੇ ਸੀ ਅਖਬਾਰ। ਜੀ ਤੇ ਉਹਨਾਂ ਨੂੰ ਇਹ ਪਤਾ ਹੁੰਦਾ ਸੀ ਕਿ ਕਿਹੜੀ ਬਾਹਰ ਦੀ ਗੱਲ ਦੀ ਕੀ ਨੁਆਂਸ ਹੈ। ਜਿਉਂ ਹੀ ਇਹ ਹਾਊਸ ਆਫ ਲਾਰਡਸ ਦੀ ਗੱਲ ਆਈ ਤਾਂ ਉਹਨਾਂ ਨੇ ਆਪਣੇ ਜਿਹੜੇ ਅਗਲੇ ਦਿਨ ਉਹਨਾਂ ਦਾ ਸਾਰਾ ਦਿਨ ਦੀਵਾਨ ਚੱਲਦਾ ਸੀ ਜਾਂ ਸੰਗਤ ਆਉਂਦੀ ਸੀ ਮੇਲ ਜੋਲ ਉਹਨਾਂ ਦੇ ਦਰਸ਼ਨਾਂ ਦੇ ਲਈ, ਗੱਲਬਾਤ ਸੁਣਨ ਦੇ ਲਈ। ਸੋ ਉਹਦੇ 'ਚ ਉਹਨਾਂ ਨੇ ਫਿਰ ਇਸ ਨੂੰ ਪੂਰਾ ਇਸ਼ੂ ਵੀ ਬਣਾਇਆ। ਉਹਨਾਂ ਨੇ ਕਿਹਾ ਜੀ ਇੱਥੇ ਅਸੀਂ ਮੰਗ ਕਰ ਰਹੇ ਹਾਂ ਵੀ ਸਿੱਖ ਇੱਕ ਅਲੱਗ ਕੌਮ ਹੈ ਔਰ ਇਹ ਸਾਡੀ ਜਿਹੜੀ ਹਕੂਮਤ ਹੈ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਜੀ ਔਰ ਇਹ ਦੇਖ ਲਓ ਵੀ ਇੰਗਲੈਂਡ ਦੇ ਵਿੱਚ ਉਹਨਾਂ ਦੇ ਜਿਹੜਾ ਹਾਊਸ ਆਫ ਲਾਰਡਸ ਹੈ ਉਹਨਾਂ ਨੇ ਮੰਨਿਆ ਕਿ ਵੀ ਸਿੱਖ ਇੱਕ ਕੌਮ ਨਹੀਂ, ਇੱਕ ਨਸਲ ਵੀ ਅੱਡ ਹੈ, ਇੱਕ ਆਲਮੋਸਟ ਏ ਰੇਸ। ਸੋ ਹੁਣ ਇਹਦੀ ਬੜੀ ਗੱਲ ਦੀ ਜਿਹੜੀ ਹੈ ਇੱਕ ਯਥਾਰਥਤਾ ਵੀ ਸੀ ਔਰ ਇਹਦਾ ਪ੍ਰਭਾਵ ਵੀ ਸੀ ਕਿ ਇਹ ਜਿਹੜੀ ਹੈ ਉਹਨਾਂ ਨੇ ਸਾਨੂੰ ਰੈਕਗਨਾਈਜ਼ ਕੀਤਾ। ਪਰ ਹੁਣ ਜੇ ਸੰਤ ਸਮਾਜ ਦੇ ਆਪਣੇ ਆਪ ਨੂੰ ਮੁਖੀ ਕਹਿਣ ਵਾਲੇ ਔਰ ਉਸ ਟਕਸਾਲ ਦੇ ਸੇਵਾ ਸੰਭਾਲ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਯੂਨਾਈਟਿਡ ਨੇਸ਼ਨਸ ਕਿਵੇਂ ਕੰਮ ਕਰਦੀ ਹੈ ਔਰ ਇਹ ਕਿਸੇ ਦੇ ਉੱਤੇ ਇੱਦਾਂ ਮੁਕੱਦਮਾ ਨਹੀਂ ਚੱਲਦਾ ਨਾ ਚਲਾਉਂਦੇ, ਤੇ ਫਿਰ ਹੁਣ ਇਸ 'ਚ ਅਸੀਂ ਇਹਨੂੰ ਹਾਸੋਹੀਣੀ ਸਥਿਤੀ ਨਾ ਕਹੀਏ ਤੇ ਕੀ ਕਹੀਏ। ਦੂਸਰੀ ਗੱਲ ਜਿਹੜੀ ਇਸੇ ਕੌਨਟੈਕਸਟ 'ਚ ਜਿਹਦੇ 'ਚ ਮੈਂ ਸਮਝਦਾ ਵੀ ਕਿਵੇਂ ਲੋਕ ਬਦਲਦੇ ਨੇ ਸਿਆਸਤਦਾਨ ਖਾਸ ਤੌਰ 'ਤੇ ਔਰ ਕਿਵੇਂ ਬੇਗੈਰਤ ਹੁੰਦੇ ਨੇ, ਉਹਦੇ 'ਚ ਇੱਕ TV ਚੈਨਲ ਨੇ ਫਾਰੂਕ ਅਬਦੁੱਲਾ ਜਿਹੜਾ ਕਿ ਸ਼ੇਖ ਅਬਦੁੱਲੇ ਦਾ ਮੁੰਡਾ ਹੈ, ਜਿਹੜਾ ਹੁਣ ਚੀਫ ਮਿਨਿਸਟਰ ਹੈ, ਉਮਰ ਅਬਦੁੱਲਾ ਉਹਦਾ ਪਿਓ ਹੈ ਤੇ ਖੁਦ ਸੈਂਟਰਲ ਮਿਨਿਸਟਰ ਹੈ। ਔਰ ਅੱਜ ਤੱਕ ਵੀ ਇਹ ਗੱਲ ਆਮ ਰਹੀ ਔਰ ਜਦੋਂ ਗੁਰੂ ਨਾਨਕ ਨਿਵਾਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਨਿਵਾਸ ਕੀਤਾ ਔਰ ਉੱਥੇ ਖੁੱਲ੍ਹੇ ਉਹ ਦੀਵਾਨ ਸਜਾਉਂਦੇ ਸੀ ਤੇ ਇਹੀ ਫਾਰੂਕ ਅਬਦੁੱਲਾ ਜਿਹੜਾ ਹੈ ਇਹ ਚੀਫ ਮਿਨਿਸਟਰ ਸੀ ਜੰਮੂ ਕਸ਼ਮੀਰ ਦਾ। ਇਹ ਸਪੈਸ਼ਲੀ ਮਿਲਣ ਆਇਆ ਸੰਤ ਪਿੰਡਾਂ ਵਾਲਿਆਂ ਨੂੰ ਗੁਰੂ ਨਾਨਕ ਨਿਵਾਸ ਔਰ ਗੁਰੂ ਨਾਨਕ ਨਿਵਾਸ ਦੇ ਉੱਪਰ ਫਾਰੂਕ ਅਬਦੁੱਲਾ ਔਰ ਪਿੰਡਾਂ ਵਾਲਿਆਂ ਦੀ ਫੋਟੋ ਅਗਲੇ ਦਿਨ ਮੀਡੀਆ ਦੇ ਵਿੱਚ ਵੀ ਪ੍ਰਮੁਖਤਾ ਨਾਲ ਛਪੀ। ਔਰ ਜਿਹੜਾ ਫਾਰੂਕ ਅਬਦੁੱਲੇ ਦਾ ਜੰਮੂ ਰੈਜ਼ੀਡੈਂਸ ਸੀ ਉਸ ਦੇ ਵਿੱਚ ਆਪਣੇ ਡਰਾਇੰਗ ਰੂਮ ਦੇ ਵਿੱਚ, ਲਿਵਿੰਗ ਰੂਮ ਜਿਸ ਨੂੰ ਇੱਥੇ ਕਹਿੰਦੇ ਨੇ, ਉਸ ਦੇ ਵਿੱਚ ਜਿਹੜੀ ਹੈ ਉਹ ਵੱਡੀ ਫਰੇਮ ਕਰਕੇ ਫੋਟੋ ਉਹਨੇ ਲਾਈ ਹੋਈ ਸੀ। ਹੁਣ ਇਹ ਫਾਰੂਕ ਅਬਦੁੱਲਾ ਕੱਲ੍ਹ ਇੱਕ TV ਚੈਨਲ ਦੇ ਉੱਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਜੀ ਇਹ ਤਾਂ ਹੁਣ ਸਾਹਮਣੇ ਆਇਆ ਕਿ ਵੀ ਤੁਸੀਂ ਬ੍ਰਿਟਨ ਦੀ ਸਰਕਾਰ ਤੋਂ, ਕਿਉਂਕਿ ਅੱਜ ਕੱਲ੍ਹ ਉਹ ਮਿਨਿਸਟਰ ਹੈ ਫਾਰੂਕ ਅਬਦੁੱਲਾ ਮਨਮੋਹਨ ਸਿੰਘ ਦੀ ਕੈਬਨਿਟ, ਕਿ ਇਹ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਦੇ ਵਿੱਚ ਤੁਸੀਂ ਮਦਦ ਲਈ ਉਹਨਾਂ ਦੀ ਬ੍ਰਿਟਨ ਦੀ, ਤੇ ਉਹਨੂੰ ਉਹ ਜਸਟੀਫਾਈ ਕਰ ਰਿਹਾ ਕਿ ਜੀ ਇਹ ਗਵਰਨਮੈਂਟਸ ਕਰਦੀਆਂ ਹੁੰਦੀਆਂ। ਉਹਨਾਂ ਨੇ ਕਿਹਾ ਵੀ ਹੁਣ ਨਹੀਂ, ਟੈਰਰਿਜ਼ਮ ਚੱਲਦਾ ਔਰ ਅਸੀਂ ਉਹ ਸਾਡੀ ਮਦਦ ਲੈਂਦੇ ਨੇ, ਅਸੀਂ ਉਹਨਾਂ ਦੀ ਮਦਦ ਲੈਂਦੇ ਹਾਂ। ਸੋ ਇਹ ਨਾਟ ਏ ਬਿਗ ਡੀਲ, ਇਹ ਕੋਈ ਵੱਡੀ ਗੱਲ ਨਹੀਂ ਹੈ, ਹਕੂਮਤਾਂ ਮਦਦ ਲੈਂਦੀਆਂ ਨੇ। ਹੁਣ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਬੇਗੈਰਤ ਲੋਕ ਕਸ਼ਮੀਰੀ ਜਿਨ੍ਹਾਂ ਨੇ ਆਪਣੀ ਆਜ਼ਾਦੀ ਦਾ ਸੰਘਰਸ਼ ਜਿਹੜਾ ਉਹ ਜਾਰੀ ਰੱਖਿਆ ਹੋਇਆ ਔਰ ਜਦੋਂ ਉਹ ਇਸ ਟੱਬਰ ਨੂੰ ਐਵੇਂ ਨਹੀਂ, ਫਾਰੂਕ ਅਬਦੁੱਲੇ ਦੇ ਪਿਓ ਸ਼ੇਖ ਅਬਦੁੱਲੇ ਦੀ ਕਬਰ ਦੇ ਉੱਤੇ ਵੀ ਉੱਥੇ ਸਿਕਿਉਰਿਟੀ ਗਾਰਡ ਲਾਏ ਹੋਏ ਕਿ ਵੀ ਉੱਥੋਂ ਕੋਈ ਇੱਟਾਂ ਪੁੱਟ ਕੇ ਨਾ ਲੈ ਜਾਏ। ਸੋ ਜਿਹੜੇ ਲੋਕ ਜਾਂ ਜਿਹੜੇ ਲੀਡਰ ਆਪਣੇ ਲੋਕਾਂ ਦੇ ਨਹੀਂ ਬਣੇ, ਜਿੰਨੀ ਦੇਰ ਸ਼ੇਖ ਅਬਦੁੱਲਾ ਆਪਣੇ ਲੋਕਾਂ ਦੇ ਹਿੱਤਾਂ ਲਈ ਖੜਾ ਸੀ ਉਹ ਜੇਲ੍ਹ ਦੇ ਵਿੱਚ ਰਿਹਾ, ਪ੍ਰਿਜ਼ਨਰ ਆਫ ਕੌਂਸ਼ੀਅਸ ਬਣਾਇਆ ਸੀ ਐਮਨੈਸਟੀ ਨੇ, ਫਿਰ ਇੰਦਰਾ ਗਾਂਧੀ ਨਾਲ ਸਮਝੌਤਾ ਕਰਕੇ ਬਾਹਰ ਨਿਕਲਿਆ ਸੀ। ਉਸ ਤੋਂ ਬਾਅਦ ਹੁਣ ਇਹ ਟੱਬਰ ਜਿਹੜਾ ਉਹ ਇਸ ਕਦਰ ਇਹਨਾਂ ਦੇ ਹੱਕ ਦੇ ਵਿੱਚ ਭੁਗਤਦਾ, ਕਦੇ ਕਦਾਈ ਉਹਨਾਂ ਨੂੰ ਲੱਗੇ ਕਿ ਜੀ ਕੁਛ ਗੱਲ ਲੋਕਾਂ ਦੇ ਵਿੱਚ ਉਹਨੂੰ ਵੇਚ ਕੇ ਉਹ ਆਪਣਾ ਲੈ ਸਕਦੇ ਨੇ ਸਿਆਸੀ ਲਾਹਾ, ਜਿਵੇਂ ਬਾਦਲ ਕਰਦਾ ਹੁਣ ਕਰ ਰਿਹਾ ਇਸ ਮੁੱਦੇ 'ਤੇ। ਤਾਂ ਉਦੋਂ ਬਿਆਨਦੇਵ ਜਿਵੇਂ ਪੱਥਰੀਵਾਲ ਦਾ ਆਇਆ ਤੇ ਫਾਰੂਕ ਅਬਦੁੱਲਾ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਮਿਲਿਆ, ਉਹ 'ਚ ਹੋਣਾ ਕੁਛ ਨਹੀਂ ਹੈ, ਲੇਕਿਨ ਆਪਣੇ ਲੋਕਾਂ ਨੂੰ ਦਿਖਾਇਆ ਕਿ ਜੀ ਜਿਹੜਾ ਆਰਮੀ ਨੇ ਕੇਸ ਬੰਦ ਕਰ ਦਿੱਤਾ ਹੈ, ਬੇਗੁਨਾਹ 5 ਕਸ਼ਮੀਰੀ ਮਾਰੇ ਸੀ, ਅਸੀਂ ਲੋਕਾਂ ਦੇ ਨਾਲ ਖੜੇ। ਪਰ ਹੁਣ ਉਹ ਫਾਰੂਕ ਅਬਦੁੱਲਾ ਜਿਹੜਾ ਇੱਕ ਚੀਫ ਮਿਨਿਸਟਰ ਹੁੰਦਿਆਂ ਪਿੰਡਾਂ ਵਾਲਿਆਂ ਨੂੰ ਮਿਲਣ ਆਉਂਦਾ ਹੈ, ਪਿੰਡਾਂ ਵਾਲੇ ਕੋਈ ਇਲੈਕਟਡ ਅਫੀਸ਼ੀਅਲ ਤਾਂ ਨਹੀਂ ਸੀ,
ਜੀ ਔਰ ਲੇਕਿਨ ਉਸ ਪੀਰੀਅਡ ਸਾਰਾ ਹਿੰਦੁਸਤਾਨ ਦਾ ਮੀਡੀਆ ਜਿਹੜਾ ਹੈ, ਉਹਨਾਂ ਨੂੰ ਆਤੰਕਵਾਦੀ ਬਣਾਉਂਦਾ ਸੀ। ਤੇ ਜਦੋਂ ਫਾਰੂਕ ਅਬਦੁੱਲਾ ਉਦੋਂ ਮਿਲਣ ਆਇਆ, ਉਦੋਂ ਨਹੀਂ ਸੀ ਉਹਨੂੰ ਨਜ਼ਰ ਆਉਂਦਾ ਕਿ ਵੀ ਇਹਨਾਂ ਦੀ ਵਿਚਾਰਧਾਰਾ ਕੀ ਹੈ, ਆਈਡੀਓਲੋਜੀ ਕੀ ਹੈ। ਔਰ ਅੱਜ ਅਜੇ ਤੱਕ ਪ੍ਰਾਈਮ ਮਿਨਿਸਟਰ ਇੰਡੀਆ ਦੇ ਜਾਂ ਕਿਸੇ ਹੋਰ ਮਿਨਿਸਟਰ ਨੇ ਡਿਫੈਂਡ ਨਹੀਂ ਕੀਤਾ ਇਸ ਗੱਲ ਨੂੰ। ਔਰ ਇਹ ਮੰਗ ਕਰ ਰਹੀਆਂ ਨੇ ਵਿਰੋਧੀ ਧਿਰਾਂ, ਅਕਾਲੀ ਵੀ ਕਰ ਰਹੇ ਨੇ ਕਿ ਭਾਈ ਗਵਰਨਮੈਂਟ ਦੱਸੇ ਵੀ ਕੀ ਸਾਜ਼ਬਾਜ਼ ਸੀ। ਜਿਵੇਂ ਬਾਦਲ ਨੇ ਕਿਹਾ, ਉਹਨੇ ਕਿਹਾ ਜੀ ਜਿਨ੍ਹਾਂ ਨੇ ਜਲਿਆਂਵਾਲਾ ਬਾਗ ਕੀਤਾ ਉਹਨਾਂ ਤੋਂ ਆਪਣੇ ਸਿਟੀਜ਼ਨ ਮਾਰਨ ਦੇ ਲਈ ਮਦਦ ਲਈ। ਲੇਕਿਨ ਉਹਨਾਂ ਦੇ ਐਕਸ਼ਨ ਨੂੰ ਇੱਕ ਮੁਸਲਮਾਨ, ਇੱਕ ਜੰਮੂ ਕਸ਼ਮੀਰ ਦਾ ਨਾਲ ਸੰਬੰਧਿਤ ਬੰਦਾ, ਜਿਸ ਜੰਮੂ ਕਸ਼ਮੀਰ 'ਚ ਲੱਖਾਂ ਮੁਸਲਮਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ ਔਰ ਹੋਈ ਹੈ, ਹੋ ਰਹੀ ਹੈ ਲਗਾਤਾਰਤਾ ਨਾਲ, ਉਹ ਆ ਕੇ ਡਿਫੈਂਡ ਕਰ ਰਿਹਾ ਹੈ ਕਿ ਜੀ ਇਹ ਤਾਂ ਸਰਕਾਰਾਂ ਮਦਦ ਲੈਂਦੀਆਂ ਹੀ ਹੁੰਦੀਆਂ ਨੇ। ਸੋ ਇਹ ਵੀ ਇੱਕ ਮੈਂ ਸਮਝਦਾ ਵੀ ਜਿਹੜੀਆਂ ਕੁਝ ਘਟਨਾਵਾਂ ਕਾਲੇ ਸ਼ਬਦਾਂ ਦੇ ਵਿੱਚ ਲਿਖੀਆਂ ਜਾਣੀਆਂ ਨੇ, ਇਹਨਾਂ ਦੇ ਵਿੱਚ ਇਹ ਵੀ ਇੱਕ ਹੋਏਗਾ ਕਿ ਵੀ ਜਦੋਂ ਅੱਜ ਕੌਮ ਔਰ ਈਵਨ ਜਿਨ੍ਹਾਂ ਨੇ ਘਟਨਾ ਕੀਤੀ, ਮਦਦ ਕੀਤੀ, ਡੇਵਿਡ ਕੈਮਰਨ, ਉਹ ਯਕੀਨੀ ਬਣਾ ਰਿਹਾ ਆਪਣਾ ਸਪੈਸ਼ਲ ਮੈਸੇਜ ਦੇ ਕੇ। ਜਿਹੜੀ ਡਿਬੇਟ ਵੀ ਪਾਰਲੀਮੈਂਟ 'ਚ ਹੋਈ ਇਸ ਰਿਪੋਰਟ ਦੀ ਗੱਲ ਹੋਣ ਤੋਂ ਬਾਅਦ, ਲਗਭਗ 90 ਮਿੰਟ ਉਹ ਡਿਬੇਟ ਚੱਲੀ ਹੈ। 45 ਦੇ ਕਰੀਬ ਐਮਪੀਜ਼ ਨੇ ਜਿਹੜਾ ਉਹ ਰਿਗਰੈਟ ਕੀਤਾ ਹੈ ਔਰ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਿਖਾਈ ਹੈ। ਔਰ ਜਿੱਥੇ ਉਹ ਅਪੋਲੋਜੈਟਿਕ ਨੇ ਜਿਨ੍ਹਾਂ ਨੇ ਇਹ ਕੀਤਾ, ਤੇ ਇਹ ਮੋਰ ਲਾਇਲ ਦੈਨ ਦਾ ਕਿੰਗ ਇਹ ਸਰਕਾਰ ਨੂੰ ਡਿਫੈਂਡ ਕਰ ਰਿਹਾ ਹੈ ਕਿ ਜੀ ਇਹ ਸਰਕਾਰਾਂ ਮਦਦ ਲੈਂਦੀਆਂ ਹੀ ਹੁੰਦੀਆਂ ਨੇ। ਸੋ ਵਾਟ ਇਜ਼ ਸ਼ੇਮ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਧੰਨਵਾਦ। ਹੁਣ ਇਸ ਦੇ ਨਾਲ ਅਸੀਂ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।